ਜੀ ਕਿਵੇਂ ਮਨ ਉੱਥੇ ਜਿਹੜਾ ਅਖੀਰਲੇ ਜਿਹੜੇ ਵਕਤ ਆ ਗਿਆ, ਅਖੀਰ ਹੀ ਆ ਗਈ, ਉੱਥੇ ਟੁਰਨਾ ਹਾਂ, ਸਾਰਾ ਕੁਝ ਕਰਨਾ ਹਾਂ, ਉਹਦਾ ਕਿ ਦੱਸੋ ਵੀ ਕਿਵੇਂ ਮਨ ਉੱਥੋਂ ਨਿਕਲੇ, ਘਰ ਛੱਡੇ, ਬਾਹਰ ਛੱਡੇ? ਲੋਕ ਉਠੀਵਣ ਲੱਗ ਪਏ इसलिए सी बज गई ना लोग उठी रात टप्पन लग पे मुसलमान उन्होंने दुखी तो उदे टप्पन लग पे उसले फौज नहीं अजे आई हिंदुओं की फौज पिछे आई है डोगरी तो नाम से पड़ा मलिया ठीक पिछले बंदे तंग होए ने तो उन्होंने टप्पन देना नहीं दिता बाद जेड़े आए हाँ वो जिसले आदा मतलब ये पाकिस्तान जिसले आबादी आई 5 करोड़ 4 करोड़ 4-5 करोड़ आई हाँ इत्थे हुण बंदा जेड़ा आदा ते जिदे टुरा फिर बंदा ही नहीं कोई मत्थे लगदा ਉੱਥੋਂ ਕਿਤੇ ਲੋਕ ਨਿਕਲੇ ਜਿਹੜਾ ਬਕੈਣੀ ਚ ਤੁਸੀਂ ਟੁਰਦੇ ਪਏ ਨੇ? हाँ हाँ ਉਹ ਦੱਸੋ ਵੀ ਕਿਤਨੇ ਲੋਕ ਉੱਥੋਂ ਤੁਸੀਂ ਨਿਕਲੇ ਨੇ? ਅਸੀਂ ਸਾਰੀ ਬਕੈਣੀ ਉਠੀ ਗਈ ਬਕੈਣਾ ਸਾਰੀਆਂ ਉਠੀਆਂ ਦੀਵਾਨ ਖੜਾ ਉਠੀ ਤੇ ਬਹਿ ਰਿਹਾ ਰਾਜੇ ਕੋਲ ਰਾਜੇ ਦਾ ਬੇਲੀ ਆ ਮਮਾ ਦੀਨ ਦਾ ਰਾਜਾ ਮਮਨ ਦੀਨ ਕੌਣ ਆ? ਮਮਾ ਦੀਨ ਭੰਡਾਰਾ ਮਮਨ ਦੀਨ ਭੰਡਾਰਾ ਜਿਹਦੀ ਪਹਿਲੇ ਗੱਲ ਕਰਦੇ ਹਾਂ ਉਹਨੇ ਬਾਹ ਲਿਆ ਰਾਜੇ ਨੇ ਉਹਨੇ ਕਿਹਾ ਇੱਥੇ ਬਹਿ ਜਾ ਤੂੰ ਜੇ ਬਾਹ ਨਹੀਂ ਤਾਂ ਵੜ ਲੈ ਤੇ ਤੂੰ ਕਿਤੇ ਜਾਣਾ ਯਾਰ ਮੈਨੂੰ ਹੁਣ ਛੱਡ ਤੂੰ ਆਦੇ ਬਰਾਬਰ ਕੁਰਸੀ ਦਿੰਦਾ ਉਹਨੂੰ ਉਹ ਆਦਾ ਉਹਨੇ ਆਖਿਆ ਨਹੀਂ ਹੀਰ ਬਹਿ ਜਾ ਉਹ ਤੇ ਬੰਦੇ ਜਾਂ ਟਪਾਉਂਦਾ ਤੇ ਬੰਦੇ ਮਾਰਦਾ ਵੀ ਆ ਜਿੱਥੇ ਐਵੇਂ ਕਿਵੇਂ ਕਰਦਾ ਉਹ ਨਹੀਂ ਗੱਡ ਕਰਦਾ ਕਿਸੇ ਉਹਨੂੰ ਆਖਾ ਭਾਈ ਤੂੰ ਸਾਰਾ ਟੱਬਰ ਤਾਂ ਲੈ ਕੇ ਇੱਥੇ ਬੈਠਾ ਇਹ ਬਾਲਾਂ ਨੂੰ ਤੇ ਖਵਾਉਂ ਇਹਨਾਂ ਨੂੰ ਨਾਲੇ ਤੂੰ ਸ਼ਿਕਾਰ ਖੇਡਣਾ ਬੰਦਿਆਂ ਦਾ ਨਾਲੇ ਤੂੰ ਆਦਾ ਬੈਠਾ ਰਾਜਾ ਚਾਹੇ ਰਾਜਾ ਵੀ ਬੇਦੀਨ ਹੈ ਰਾਜੇ ਦਾ ਬੇਲੀ ਆ ਮਮਨ ਦੀਨ ਰਾਜਾ ਦੇ ਬੇਲੀ ਉਸਲੇ ਮਮਨ ਦੀਨ ਨਾ ਕੋਠੀ ਉਸਲੇ ਇਹ ਉੱਠੀ ਜੇ ਸਮਝ ਆ ਗਈ ਇਹ ਬੈਠੇ ਨਾ ਬਲਟੋਇਆ ਰਪਈ ਜਵਾਰਾ ਇਹ ਮਨ ਇਹ ਨਾ ਫਨਾ ਜਿੱਤ ਇੱਥੇ ਵੀ ਲਗਾ ਫਿਰ ਮਮਾ ਦੀ ਨਾ ਆਏ ਠਾਲ ਦੇ ਮੁਨਸ਼ੀ ਹਨ ਇੱਥੇ ਵੀ ਕਈ ਦੇ ਬੈਠਾ ਰਿਹਾ ਪਰ ਮੈਂ ਇੱਥੇ ਦਿਲ ਨਹੀਂ ਲੱਗਾ ਉੱਥੋਂ ਮੁੜ ਜਿਸ ਵੇਲੇ ਤੁਸੀਂ ਟੁਰਦੇ ਨੇ ਕਿੰਨਾ ਕਾਫਲਾ ਕਿੰਨੇ ਕੁ ਲੋਕ ਆਏ ਕੋਈ ਅੱਗੋਂ ਕੋਈ ਆਏ ਕੋਈ ਲੜਾਈ ਹੋਈ ਕਿਵੇਂ ਹੋਈ ਸਕੂਨ ਨਾਲ ਆ ਗਿਆ ਉਹਦੇ ਨਰਮੇ ਜਿਹੜੇ ਆ ਇਹਨਾਂ ਨੇ ਝਾਲ ਬੰਨ੍ਹਦੇ ਆ ਹਾਂ ਮਤਲਬ ਹੈ ਆ ਕਿ ਉਸਨੇ ਮੇਲਾ ਕਿਹੜਾ ਜਿਹਾ ਲੱਗਦਾ ਆ ਆਪਣਾ ਬੁਖਾਰੀ ਸ਼ਾਹ ਬਹਾਦਰੂ ਬਹਾਦਰੂ ਹਾਂ ਅਗਸਤ ਨਰਮੇ ਦੇ ਵਿੱਚ ਛੱਡਦੇ ਪਿਆ ਮੂੰਗੀ ਤੇ ਮੋਠ ਤੂੰ ਹੜ ਪਿਆ ਵਾਂ ਦਾ ਹਤਾ ਅਹਿਮਦ ਬਡਾਰਾ ਨੌਕਰਾਂ ਸੀਰੀਆਂ ਲੈ ਤੇ ਯਾਰ ਵਾਹ ਤੇ ਵਾਂ ਦੋ ਸਕ ਚਲੀਏ ਮੈਂ ਰੋਟੀਆਂ ਲੈ ਆਵਾਂ ਤੁਸੀਂ ਆਦਾ ਭਾਈ ਆਓ ਤੇ ਵੀ ਸੱਤੀ ਆ ਉਹ ਘਰੇ ਆਇਆ ਤੇ ਮੇਰਾ ਮਾਮਾ ਤੇ ਅਨੀਫ ਹਸਨ ਨਾਮ ਮੇਰਾ ਮਾਮਾ ਸਕਾ ਮਾਮਾ ਉਹ ਗੱਡਾ ਭਰੀ ਖੜਾ ਮੰਡੀਆਂ ਦਾ ਉਹ ਸਕਾ ਅਨੀਫ ਕੀ ਪਿਆ ਕਰਨਾ ਹੈ ਜਾਦੀ ਘਰ ਯਾਰ ਆਦਾ ਬੰਦੂਕਾਂ ਨਾਲ ਕੋਠੇ ਭਰੇ ਪੈਂਦੇ ਤੂੰ ਆਦੇ ਤੇ ਆਪਣੇ ਕੋ ਨੇੜੇ ਪਿਆ ਆਂਦਾ ਲਾ ਇਹਨਾਂ ਨੂੰ ਹੁਣ ਪਤਾ ਵੀ ਸਾਰਾ ਗੱਠ ਜੋੜ ਕਰਦਾ ਆਖਾ ਵੀ ਆਪਾਂ ਠੀਕ ਪਈਏ ਪਿੰਡ ਤੱਕ ਕਿੱਥੇ ਰਹਿ ਕੋ ਨਹੀਂ ਗਿਆ ਜਿੱਥੇ ਬਾਪਾ ਬਈਏ ਹੁਣ ਆਪਣੇ ਪਿੰਡ ਦਾ ਕੀ ਬਣ ਸੀ ਉਹ ਤੱਕ ਭਾਈ ਤੇ ਕਰੀ ਕਰਾਂ ਲਿਆ ਅਬੂ ਦੇ ਪੁੱਤਰ ਦਾ ਕਰਦੇ ਆ 4 ਪੁੱਤਰ ਅਸਵਾਨੀ ਤੇ ਮਜੀਦ ਤੇ ਰਫੀਕ ਤੇ ਆ ਬੈਠੇ ਨੇ ਨਾਲ ਆ ਦਾਡੀ ਵਾਲੇ ਦੇ ਅੱਡੇ ਲੈ ਕੱਚੇ ਨਿਸ਼ਾਨ ਰੱਖੀ ਨਿਸ਼ਾਨ ਇਹ ਹਜ਼ਾਰਾਂ ਪਹਿਲੇ ਕੱਚੇ ਉਹ ਵੀ ਬਨਾਰਾ ਕੋਲੇ ਤੇ ਉਹ ਵਾਲਾ ਵੀ ਬਨਾਰਾ ਕੋਲੇ ਉਹ ਘਰੇ ਆ ਤੇ ਪੁੱਤਰ ਪੇ ਪਰ ਸਰਮਾਇਆ ਬਹੁਤ ਆ ਵੇਖਤੇ ਪੁੱਤਰਾਂ ਨੂੰ ਉਹ ਇਹ ਵੀ ਕੀ ਪਿਆ ਕਰਨੇ ਮਜੀਦ ਆ ਇਹ ਕੀ ਪਿਆ ਕਰਨੇ ਨਾ ਕਿ ਬਾਬਾ ਖੈਰ ਸੱਲਾ ਦੀ ਜਾਂਦੀ ਕਰ ਆਪਾਂ ਇੱਥੇ ਹੁਣ ਨਹੀਂ ਰਹਿਣਾ ਟਕਰਾਂ ਨੂੰ ਸ਼ੁਰੂ ਹੋ ਹਾਲ ਬੇਹਾਲ ਹੋ ਗਿਆ ਨਾ ਟਿਕੇ ਉਹਨਾਂ ਫੜ ਕੇ ਬੰਨਾ ਮੰਡੀਆਂ ਲਾਦ ਲਈਆਂ ਨਾਲੇ ਲੈ ਆਉਂਦੇ ਨੇ ਤਰਾਜ ਦੇ ਅਸੀਂ ਪਾਰ ਜਿਹੜਾ ਜੋਂਦ ਰਹੇ ਉਹ ਵੱਡੇ ਬੰਦੇ ਨੂੰ ਬੰਨ ਦਿੱਤਾ ਵੀ ਇਹ ਟਿਕਦਾ ਨਹੀਂ ਪਿਆ ਨਹੀਂ ਟਿਕਦਾ ਲੱਦਣ ਹੀ ਨਹੀਂ ਦਿੰਦਾ ਇਹਦਾ ਦਿਲ ਨਹੀਂ ਕਰਦਾ ਪਿਆ ਜਾਵਣ ਤੇ ਬਾਕੀ ਸਾਰੇ ਨਹੀਂ ਕਰਦਾ ਜੋ ਉਹਦੇ ਸਾਡੇ ਹਲ ਜੁੱਪੇ ਕੋਲ ਤੈਨੂੰ ਦਿੰਦੇ ਹਾਂ ਉਹ ਜਿਹੜੇ ਆਦਾ ਤਰਾਜ ਦੇ ਅਸੀਂ ਬਾਹਰ ਡੋਲਦੇ ਰਹੇ ਆ ਜੱਜਲ ਪਾਕਿਸਤਾਨ ਤੇ ਖੜੇ ਨੇ ਇੱਥੇ ਆਦਾ ਦੇ ਜਾਂਦੇ ਇੱਥੋਂ ਗਿਆ ਛੁੱਟ ਤਕਦੀਰ ਦਾ ਕਹਿ ਰਿਹਾ ਛੁੱਟ ਗਿਆ ਛੁੱਟ ਤੇ ਉਹ ਇਤਨੀ ਉਹਨੂੰ ਸਮਝ ਬਈ ਰਾਹ ਨਾ ਟੁਰੇ ਤੇ ਰਾਹ ਤੋਂ ਕਿਲਾ ਉਤੂ ਹੋਤੇ ਤੇ ਜਾਵੇ ਅੱਗੋਂ ਪਿਆ ਦਾ ਮੁਸਲਮਾਨਾਂ ਦਾ ਜਥਾ ਉਹਨਾਂ ਕਹੋ ਕੋਈ ਜਾਂਦਾ ਪਿਆ ਕਿਹੜਾ ਖਬਰ ਉਹਨਾਂ ਬੁਲਾਇਆ ਸਿਆਣਾ ਨਾ ਉਹਨਾਂ ਬਹੁਤ ਬਣਾ ਹੋਇਆ ਇਕੱਲਾ ਬੰਦਾ ਕਿਤੇ ਬੱਜਾ ਯਾਰ ਉਹਨਾਂ ਆਖਿਆ ਕਿਹੜਾ ਖੋਦ ਗੱਲ ਸੁਣ ਉਹਨੇ ਕਾਈ ਨਾ ਸੁਣੀ ਉਹਨਾਂ ਕੋਲ ਬੰਦੂਕ ਉਹਨੇ ਮਾਰੀ ਰੱਖ ਕੇ ਦੇਖ ਕੇ ਆ ਜਾਵੇ ਉਹਨੇ ਤੇ ਪਤਾ ਬਨਾਰਾ ਦਿਆ ਤਾਂ ਆਪਾਂ ਜ਼ੁਲਮ ਕਰ ਬੈਠੇ ਪਰ ਹਮ ਨਾਪ ਚੱਲੋ ਸਮਝ ਆ ਗਈ ਉਹ ਹਰ ਜਗ੍ਹਾ ਲੱਗਿਆ ਪਿੱਛੇ ਮੁੜ ਪਤਾ ਲੱਗ ਗਿਆ ਰੱਬ ਦਾ ਮੁੜ ਹਰ ਕੇ ਜਾ ਕੇ ਮਰਿਆ ਗਿਆ ਉਹ ਮੀਆਂ ਉਹ ਤੋਂ ਆਦਾ ਤਰਾਜ ਦੇ ਅਸੀਂ ਬਾਹਰ ਡੋਲਦੇ ਰਹੇ ਜਗਲਾਂ
ਤਰੀਏ ਦੇ ਫਿਰ ਆਖਰੀ ਕੱਢਾ ਅਸੀਂ ਨਹੀਂ ਲੁੱਟੀ ਤੇ ਆਏ ਅਸੀਂ ਉਹਨੇ ਮੈਂ ਆ ਕੇ ਵੇ ਸੀ ਪਿੱਛੇ ਛੱਡਿਆ ਸਾਰਾ ਕੁਝ ਲੈ ਆਇਆ। ਸਾਰਾ ਕੁਝ ਲੈ ਆਇਆ ਸੂਈ ਵੀ ਲੈ ਆਇਆ ਤੇ ਕਲਾ ਫਿਰ ਕੱਢਾ ਗੋਗਰੀ ਫੌਜ ਆਈ ਹੈ ਉਹਨੇ ਆਣ ਤੇ ਨਾਰਾ ਮੇਰੇ ਕੋਲਾ ਮਾਰ ਹੁਣ ਜਿਹੜਾ ਆਂਦਾ ਇਹ ਵਸੇ ਵਸੇ ਉਹਨਾਂ ਨੂੰ ਆਗਾ ਗਲਣਾ ਪਾਉਂਦਾ ਅਮਰ ਤੇ ਗਲਦੇ ਨਹੀਂ ਹੈ ਕਿਉਂਕਿ ਇਲਾਕਾ ਸੁਣ ਹੋਇਆ ਤੇ ਇਧਰਲੇ ਆਂਦੇ ਆਏ ਪਾਕਿਸਤਾਨ ਸੁਣ ਹੋਗਾ ਕੌਣ ਭਾਈ ਕਰਦੀ ਤੇ ਕੌਣ ਕਰਦੀ ਤੇ ਹਿੰਦੂਆਂ ਦੇ ਬਿਨਾ ਸ਼ਹਿਰ ਹੀ ਸਾਡੇ ਕੋਈ ਨਹੀਂ ਆਬਾਦ ਕਰ ਸਕਦਾ ਕਿ ਰਾਣਾ ਦੀਆਂ ਤੀਆਂ ਦੇ ਤੇ ਦੁਕਾਨਾਂ ਇਹ ਸ਼ਹਿਰ ਆਬਾਦ ਹਾਂ ਸਾਰੀ ਮਾਰਕੀਟ ਹੈ ਮਾਰਕੀਟਾਂ ਇਹਨਾਂ ਦੀਆਂ ਨੇ ਉਹ ਮੀਆਂ ਜੀ ਆਦਾ ਇੱਥੇ ਆਦਾ ਨਾਟਾ ਪੜਦੇ ਵਾਲੇ ਤੋਂ ਟੱਪਦੇ ਰਹੇ ਅਮਨ ਦੀਨ ਮੌਲਵੀ ਦਾਗਲੇ ਤੋਂ ਜਿੰਨੇ ਆ ਜਾਣਾ ਵੀ ਮੇਰਾ ਦਾਗਲਾ ਰੋਕੀ ਖੋਤੇ ਨੇ ਹਰ ਕੋਈ ਮਮਨ ਦੀਨ ਆ ਕੇ ਦਿਆ ਉਹ ਤੂੰ ਵੱਡਾ ਟੋਕੀ ਸ਼ੁਰੂ ਹੋਈ ਕਰੀ ਮੁੰਨਾ ਇਹ ਮੈਂ ਤੇ ਨਾ ਕਰਾ ਵੀ ਨਾ ਰਾਸ ਵੇਖਿਆ ਲਓ ਤੇ ਲਾਸ਼ਾ ਟੱਪਦੀਆਂ ਨਾ ਪਿਕਾ ਕਿਸੇ ਨਾ ਪਾਰਿਆ ਔਰਤਾਂ ਨੇ ਸਿੱਖਾ ਪਕੜ ਲਈਆਂ ਬੰਦਾ ਕਹਿੰਦੀ ਭੈਣ ਲੱਗਦੀ ਏਡੀ ਸੋਹਣੀ ਲਈ ਜਾਂਦਾ ਛਾਲਾ ਮਾਰ ਕੇ ਜਾਂਦਰੀਆਂ ਵਾਂ ਖੁਆ ਇਹਦਲਾ ਬੰਦਾ ਕਿਸੇ ਮੁਸਲਮਾਨਾਂ ਦੀ ਆਏ ਨਹੀਂ ਕੀਤੇ ਆ ਜਿਹੜੇ ਬੈਠੇ ਆਏ ਇੱਥੋਂ ਲੋਕਲ ਬੈਠੇ ਨਹੀਂ ਸੀ ਆਦਿਆਂ ਵੀ ਸੰਭਾਲਦੇ ਜਾਈਏ ਜਾਂ ਅੱਗੂ ਅਗਦਾ ਤੇ ਅਸੀਂ ਜਾਂਦੇ ਰਹੀਏ ਕਿਉਂ ਡੱਕਾ ਮੰਮਾ ਦੀ ਜਾਂਦਾ ਰਿਹਾ ਸਾਡੇ ਘੋੜੇ ਚੜ ਜਾਂਦਾ ਸਾਮ ਸਲਾਮ ਉਹ ਗੁੱਸੇ ਦੇ 9 ਮੀਲ ਦੇ ਵਿੱਚ ਕਾਫਲਾ ਹੋ ਗਈ ਕਈ ਪਿੰਡ ਰਲੇ ਕਈ ਪਿੰਡ ਰਲੇ ਹੋਏ ਅੱਗੂ ਡੱਕ ਲਿਆ ਤੇ ਰਾਤ ਕਿਧਰ ਪੈ ਗਈ ਸਾਰਾ ਦਿਨ ਮਿੰਤਾ ਕਰਦੇ ਕਿ ਰਾਤ ਪੈ ਗਈ ਨਾ ਪੈ ਕੱਪੜੇ ਨਾ ਦੇਵਣਾ ਘਰ ਚਲੋ ਆਪੋ ਦਿਆ ਗਾ ਤੇ ਬਾਹਰ ਚਲੋ ਬੰਦੇ ਇੱਕ ਨੇ ਆਦਾ ਮਾਰੀ ਛਾਲ ਮਾਰ ਦੇ ਵਿੱਚੋਂ ਸਕੇ ਮਾਰ ਕੇ ਯਾਰ ਇਹ ਅੱਖੀ ਤੇ ਨਾ ਵੇਖ ਸਮਝ ਆ ਗਈ ਅੱਖੀ ਤੇ ਨਾ ਵੇਖ ਸਾਦਾ ਉਸ ਨਾਰ ਦੇ ਵਿੱਚ ਨੇਰਾ ਹੋਇਆ ਤੇ ਰਾਤ ਦੇ ਵਿੱਚ ਨਾਰ ਦੇ ਵਿੱਚ ਛਾਲ ਮਾਰੀ ਅੱਲਾਹ ਤਾਲਾ ਜਿਸ ਵੇਲੇ ਨਾ ਖੱਟੀ ਹੋਵੇ ਤੇ ਨਹੀਂ ਮਰਦਾ ਮੁਹੰਮਦ ਦੀਨ ਵੀ ਆਂਦਾ ਜਿਸ ਮੇਰੀ ਖੁੱਟ ਗਈ ਨਾ ਭਾਵੇਂ ਮੈਨੂੰ ਸਾਰਾ ਜਾ ਕੇ ਰੋਕਣਾ ਨਾਲ ਮੈਂ ਨਹੀਂ ਬਚਣਾ ਤੇ ਜਿਸ ਤਰ੍ਹਾਂ ਮੇਰੀ ਵੱਧੀ ਵੀ ਮੈਨੂੰ ਮਾਰ ਨਹੀਂ ਸਕਦਾ ਕਿਤੇ ਬੰਦਿਆਂ ਨੂੰ ਬਚਾਇਆ ਮੁਹੰਮਦ ਦੀਨ ਉਹ ਇਸ ਤੋਂ ਅੱਗੇ ਛੋਟੇ ਮੋਟੇ ਲਾਗਲੇ ਤੇ ਬੜੇ ਟਪਾਏ ਇਹ ਵੱਡਾ ਡਾਗ ਲਿਆ ਮੈਂ ਟੱਪਦਾ ਉਹ ਜਿਸ ਵੇਲੇ ਆਦਨ ਚਾ ਉਹ ਕਿ ਨਾ ਉਹਨੂੰ ਆਣਾ ਤੇ ਕਿਧਰੋਂ ਹੁੰਦਾ ਜਥਾ ਲੱਗ ਗਿਆ ਅੱਲਾ ਟਪਾਵਣਾ ਮੋੜ ਫਰਿਸ਼ਤੇ ਬਾਹਰ ਚਾਇਆ ਕੋਈ ਦਸ ਕਰ ਤੇ ਆਇਆ ਮੁਹੰਮਦ ਦੀਨ ਨੂੰ ਮੈਂ ਨਾ ਨਹੀਂ ਸਕਦੇ ਉਹ ਬਾਤੇ ਉਹਨਾਂ ਕਾ ਮਸੀਤੇ ਬੈਠਾ ਆਇਆ ਮਸੀਤੇ ਮੁਹੰਮਦ ਦੀਨ ਨੇ ਦੇਖਾ ਕੁਰਾਨ ਨਹੀਂ ਪੜ੍ਹਦਾ ਕਹਿ ਰਹੇ ਤੈਨੂੰ ਜਾਣਾ ਤੈਨੂੰ ਗਈ ਉਹਨੇ ਵੀ ਖੈਰ ਹੋਇਆ ਦੇ ਤਾਂ ਪਾ ਆਇਆ ਗੱਲ ਤੇ ਆਇਆ ਬਾਤ ਹੈ ਬਹਿ ਜਾ ਪੜ੍ਹ ਆ ਜਾ ਕਰੇ ਆਇਆ ਉਹਨੇ ਵੀ ਖਵਾਇਆ ਆ ਵੀ ਖਾ ਦਿਆ ਸਾਂ ਘੋੜੇ ਤੇ ਚੜਦਾ ਮੈਂ ਅੱਖੀ ਨਾਲ ਵੇਖਾ ਦਾ ਡੇਢ ਤੇ ਚੜੇ ਆ ਜਾ ਮਗਰ ਚਾਹ ਤੇ ਗਿਆ और ਉੱਤੇ ਚੜ ਗਿਆ ਉਹਨੇ ਸਾਫ ਸਲਾਮ ਉਹ ਠੀਕ ਕੁਰਸੀ ਤੇ ਬੈ ਨੀਆ ਖੈਰ ਤੈਨੂੰ ਖੈਰ ਖੈਰ ਖਰੀਆਂ ਬਦੂ ਕੋਲ ਖੈਰੀ ਉਹਨੇ ਆਖਾ ਖੈਰੀ ਨਹੀਂ ਆਇਆ ਮੈਨੂੰ ਕੋਈ ਮਤਲਬ ਹੈ ਤੇ ਮੈਂ ਆਇਆ ਉਹਨਾਂ ਹੁਕਮ ਸਾ ਉਹਨੇ ਆਖਾ ਜਿਹੜੇ ਬਾਲ ਪਰ ਹੁੰਦੇ ਬੱਕਰੀਆਂ ਬਾਗਦੀਆਂ ਪਈਆਂ ਨੇ ਕਿ ਗਦਾਕ ਦੇ ਈਦ ਪੈਦ ਕਿਤੇ ਉਠਾਂ ਦੇ ਰਾਟ ਤੇ ਪਾਉਂਦੇ ਨੇ ਕਿ ਮਾਈਆਂ ਡੁੰਨੀ ਜਾਂਦੀਆਂ ਨੇ ਇਹ ਕੌਣ ਹੈ ਉਹਨਾਂ ਦਾ ਮੁਸਲਮਾਨ ਇਹ ਕੀ ਚਾਹੁੰਦੇ ਇਹ ਪਾਕਿਸਤਾਨ ਨੂੰ ਟੱਪਦੇ ਅੱਛਾ ਪਾਕਿਸਤਾਨ ਕੇ ਵਾਸਤੇ ਬਣਾ ਕੇ ਮੁਸਲਮਾਨਾਂ ਵਾਸਤੇ ਉਹਨਾਂ ਕਹਿੰਦੇ ਮੈਂ ਰੋਕਾ ਤੂੰ ਰੋਕੀ ਕਾ ਕਰਤਾ उसने उन्होंने तो गाल पाएगी वो नाम का जवाब बोल गया उन्हें आगे मुड़ रोके क्या हुए ने इतना वक्त तो आते पाकिस्तान में जाते क्या करते ताकि ना तो हाल की करते ने ये तपंद मतलब कान काम कर दे तपंद रवाट ते पका ही पे करे उसने ना उन्हें आखा मियाँ ले जा पर बत्ता था बत्ता ले हेलो ठीक है बत्ता मुक गया दा मुक्के नहीं कि पानी मुक्के नहीं ਜਾਨਵਾਰ ਜਿੰਦੇ ਚ ਜਾਨ ਹੈ ਉਹ ਸ਼ਾਇਦ ਮਾਲ ਮਤਾ ਦਾ ਨਹੀਂ ਮੈਂ ਕਿਹਾ ਠੀਕ ਹੈ ਲਵਿਆ ਬੈਗਾ ਉਹ ਇੱਕ ਜਣਾ ਮਤਲਬ ਹੈ ਲਿਖਣ ਲੱਗ ਪਿਆ ਤੇ ਕਿਹੜਾ ਕਿਹੜਾ ਕੀ ਤਾਦਾਦ ਦੇਖ ਜਣਾ ਪੈਸੇ ਬਣਾਉਣ ਲੱਗ ਪਿਆ ਲੱਗਦੇ ਰਹੇ ਪੇਸ਼ੀ ਤੇ ਦੇਗਰ ਹੋਏ ਤੇ ਦੇਗਰ ਤੂੰ ਵੀ ਆਦਾ ਲੁੜੇ ਅਸਲ ਢਾਲ ਗਿਆ ਦੇ ਦੇਗਰ ਤੂੰ ਨਿੱਕਾ ਹੋ ਗਿਆ ਤਰਮਾਂਦੀ ਦੇਗਰ ਤੇ ਹੋਇਆ ਜਿਸਲੇ ਉਸ ਆਖਰੀ ਦਾਗਲਾ ਟੱਪਾ मदीना का शुक्र करा ये हुन सारे लगा ले उन्हें का की आखा ही उन्हें का शुक्र है मैं करा इतना
ਆਦੀ ਖਾਇਸ਼ ਮਿਲ ਗਈ ਖਾਇਸ਼ ਨਾਲ ਜਾਸਨ ਦੇ ਕੇ ਆ ਜੀ ਜ਼ਿੰਦਗੀ ਗੁਜ਼ਾਰ ਸਨ ਉਹ ਨਾ ਕਹਿੰਦਾ ਜੇ ਮੀਆਂ ਜੀ ਇਤਨੀ ਤੇਰੀ ਯਾਦ ਜੂਨ ਟੱਪ ਗਈ ਇਤਨੇ ਮਤਲਬ ਰੱਖ ਕੇ ਕਰੋੜ ਰੁਪਈਆ ਬਾਰੇ ਵਾਹ ਉਹਨਾਂ का अरदास करो उन्हें कि बिल्कुल अरदास करता है क्यों ना कर सकता उठी जा चादर कोट ते बांध लिया उनका कर ले ये उन्होंने हाथ मारे ਪੰਜ ਕਿਦਾਂ ਕੱਢੀਏ ਸੀ बंदा आकर दियो उन्हें आकर मियां ना आदम टप गया है तो तू आदा एक बंदे दे पैसे कट्टी खाना है उन्हें कहा कितना टप गया उन्हें आके तो लखा ते करोड़ा वेख के था तेन तेरे अगे ते किथा तेन हुण गाल नहीं भुल्ली खड़ी उन्हें कहा भुल्ली नहीं खड़ी कोई टप्पा है ਇੱਕ ਹੀ ਟੱਪਾ एक ही टप्पा है उन्हें कहा हुण मैं मार जावां मेरी बात दी जिंदगी ते कोई अफसोस ਆਦਾ ਕੰਮ ਮੈਂ ਕਰ ਲੈ ਬੰਦੇ मैं आदा बचा काम कर लिया तो दूई गल है जे छेड़खानी कर सक मैं आदा बाहर लाए ते मैं भी मर सा आदा बाहर भी लाए ते जासा नाले मैं किते और वाखना नहीं को मेरा बाहर लवे ਵਾਹ ਵਾਹ ਖਲਕਤ बचा गई कल का तुम उन्हें कहा बस हुण मैनू कोई लोड़ नहीं उन्हें सोच ते कदों नहीं देखते उन्हें कहा जा ਤੂੰ ਜਾ ਜਾ ਤੁਰ ਪਿਆ ਮੇਰਾ ਮਨ ਬਸੇਰ ਮਮਾ ਅਬਦਲ ਮਾਨ ਗੱਲ ਕਰਦਾ ਲੈਣ ਕੇ ਦੁਆਰਾ ਕੀਤਾ ਸੀ ਤੈਂ ਪਰਤ ਤੇ ਪਿੱਛੇ ਵੇਖਾ ਉਹ ਉਵੇਂ ਹੀ ਖੜਿਆ ਜਿਵੇਂ ਉਹਨਾਂ ਆਖਾ ਬਾਬਾ ਜਾ ਉਹਨਾਂ ਕਹਦੇ ਨੇ ਬਾਤ ਕਰ ਇਹ ਛੇਕਲਾ ਡਾਗਲਾ ਟੱਕਾ ਉਸ ਤੋਂ ਬਾਅਦ ਫੌਜ ਹਾਵੀ ਹੋ ਗਈ ਨਾ ਕਿਸੇ ਨੂੰ ਤਾਂ ਚੜਨ ਦੇਵਣ ਤੇ ਨਾ ਲਾਣ ਦੇਵਣ और उराले के ओरले के नाले मतलब आंधी है ना राज बीकानेर हाँ अच्छा कोठा बीकानेर दो हाँ थोड़ा तो लगी है के कोठा जेड़े के आपा बैठे जी पहले के मकान है हाँ मेरे ना गाल करदा हुंदा न से मगर उरार कोठा हमने का कोठा खड़ा है हाँ हाँ जल्दी मकान में बैठे हैं ਕਿੱਥੇ ਬੜੇ ਇੱਥੇ ਆ ਗਏ ਤੇ ਇੱਥੇ ਕਿਵੇਂ ਇੱਥੇ ਆਏ ਇੱਥੇ ਬਣਾਏ ਕਈ ਦੇ ਬੈਠੇ ਬੁੱਠੇ ਰਹੇ ਤੇ ਮਤਲਬ ਜੰਗ ਸ਼ੰਗ ਹੁੰਦੇ ਰਹੇ ਸਿੱਖ ਜਿਹੜੇ ਆਏ ਇੱਥੇ ਵੀ ਲੁੱਟਣਾ ਦਾ ਬੁਭਾਇ ਜਾਵਾਂ ਹੱਦ ਉਹਦਾ ਤਾਂ ਕਿਸੇ ਨਾਲ ਹੀ ਪਤਾ ਸੋਰ ਕੋ ਨਹੀਂ ਆ ਤੇ ਇੱਕ ਵਾਰੀ ਆਦਾ ਅਗੂਆਂ ਤੇ ਕੁੱਡਣੀਆਂ ਦੇ ਬੰਦੂਕਾਂ ਬਣੀਆਂ ਹੋਈਆਂ ਬੰਦੂਕ ਸੜਕਾ ਨਹੀਂ ਹੈ ਕਿਸੇ ਵਿਰਲੇ ਕੋਲ ਆ ਕਿਸੇ ਵਿਰਲੇ ਕੋਲ ਵੱਡੇ ਬੰਦੇ ਕੋਲ ਹੁੰਦੀ ਹੈ ਉਹ ਤੇ ਬਾਬਾ ਕੋਈ ਦਾਖਲਾ ਹੋ ਗਿਆ ਕੋਈ ਟੈਕਟੇ ਕੋ ਦਾ ਪਿੰਡ ਸਾਲਮ ਉਹਨਾਂ ਨੂੰ ਆਦਾ ਕੀਤੀ ਕਰੇ ਛੱਡ ਦਿਓ ਹਰ ਬੱਲਾਂ ਉਹ ਗੋੜੀਆਂ ਦਾ ਮਤਲਬ ਹੈ ਤੁਸੀਂ ਹਾਲ ਕੱਢੇ ਪਾਲਟ ਮੁਤਾਬ ਦਬ ਜਾਓ ਤੁਸੀਂ ਤੇ ਉਡਾ ਦੇਵਾਂਗੇ ਹਾਂ ਉਹ ਬੰਦੇ ਪਿੱਛੋਂ ਆਦਾ ਨਿਕਲੇ ਨਿਕਲ ਕੇ ਇਹ ਬੈਠੇ ਆ ਉਹਨਾਂ ਨੂੰ ਪਤਾ ਵੀ ਇੱਥੇ ਬਨਾਰੇ ਬੈਠੇ ਉੱਥੇ ਆਏ ਉਹਨਾਂ ਕੋ ਬੈਠੇ ਐਵੇਂ ਸਾਨੂੰ ਲੁੱਟੀ ਜਾਂਦੇ ਕਿੱਥੇ ਉਹਨਾਂ ਕੋ ਫਲਾਣੀ ਜਾ ਬੰਦੂਕਾਂ ਨੂੰ ਉਹਨਾਂ ਦੇ ਕੋਲ ਉਹਨੇ ਆਖਿਆ ਹੈ ਮੁਹੰਮਦ ਦਿਨ ਚੜਾ ਘੋੜੇ ਤੇ ਉਹਨੇ ਕਹਾ ਜੋ ਵੀ ਜਿਹਨੂੰ ਜਾਨ ਨਹੀਂ ਲੋੜਦੀ ਉਹ ਮਗਰ ਵੀ ਆ ਰਹਾ ਨਹੀਂ ਬਣਾ ਰਹਾ ਤੇ ਆਪਣੇ ਫਲਾਣਾ ਤੇ ਨਵਾਬ ਤੇ ਇਹ ਆ ਜਾ ਖੁਸ਼ੀ ਮਤੇ ਸਾਰੇ ਨਾਲ ਆ ਉਹਨੇ ਪਿਆਰ ਦੇ ਨਾਲ ਪੁੱਛਣਾ ਉਡਾ ਗੁਲਾਮ ਖਾਨ ਉਹ ਆਹ ਘੋੜੀਆਂ ਠੱਲੀਆਂ ਨੇ ਦੋਨਾਂ ਉਹ ਬੰਦੂਕਾਂ ਚਾਹੀਆਂ ਇਹ ਵੱਜ ਜਾ ਸਕਦੇ ਤੇ ਮੁਹੰਮਦ ਦਿਨ ਤੋਂ ਨਾ ਤਾਂ ਘੋੜੇ ਰਫਾਤ ਤੇ ਉਹਨਾਂ ਦਾ ਨਾਚਣ ਆਗਾ ਪਿਛਾ ਹੋਏ ਦੇਖਿਓ ਸੋ ਤੋਂ ਘੋੜੀ ਤੋੜ ਕੇ ਗੁਲਾਮ ਦਾ ਪੁੱਤਰ ਹੁੰਦਾ ਦੁਆ ਦੇ ਉਹਲੇ ਪਿਆ ਕਰ ਉਹਲੇ ਖਵਾਈ ਉੱਤੇ ਮੁਹੰਮਦ ਦੀ ਮਦੂ ਚਾਹੀ ਤੋਂ ਨੇ ਆਗੂ ਬੂਆ ਰਾਨੀ ਪਿਛਾਣ ਜਾਗੂ ਫਲਾਣਾ ਪਿਛਾਣ ਜਾਗੂ ਫਲਾਣਾ ਉਹਨੇ ਕਿਹਾ ਕੀ ਗੱਲ ਹੈ ਕਹਿੰਦੇ ਮੇਰਾ ਦੁਸ਼ਮਣ ਖੜਾ ਕਿਹੜਾ ਦੁਸ਼ਮਣ ਹੈ ਕੋਨੇ ਰਾਉ ਖੜਾ ਉਹਨੇ ਕਿਹਾ ਤੇਰਾ ਦੁਸ਼ਮਣ ਤੇਰੇ ਪੁੱਤਰ ਨਹੀਂ ਇਹ ਅੱਜ ਮੌਤ ਤੋਂ ਪਿਆ ਡਰਦਾ ਹੈ ਮੇਰਾ ਪੁੱਤਰ ਹੋ ਗਿਆ ਤੇ ਮੈਂ ਮੌਤ ਤੋਂ ਡਰਿਆ ਤਾੜ ਤੇ ਸੀਨਾ ਖੋਵਿਆ ਮੁਸਲਮਾਨ ਉਸ ਮਰਦਾ ਕਹ ਜਾਂਦਾ ਵੀ ਜਿਹੜਾ ਸੀਨਾ ਜਲੇ ਇਹ ਕਿਤਾਨ ਨਹੀਂ ਮੈਂ ਨਹੀਂ ਹਟਣਾ ਉਹ ਵਿੰਤਾ ਕਰਨ ਵਾਲੇ ਮੈਂ ਉਹਨੇ ਆਖਿਆ ਮੈਂ ਨਹੀਂ ਛੱਡਣਾ ਹੀ ਨਹੀਂ ਇਹ ਮੌਤ ਤੋਂ ਡਰਦਾ ਪਿਆ ਜਿਸ ਜਿਹੜੇ ਆ ਗਈ ਸਾਰੀ ਦੁਨੀਆ ਬਚਾਉਣ ਵਾਲੇ ਜੇ ਬੱਚਾ ਬਾਜ ਜਾਵੇ ਤੇ ਮੇਰੀ ਆਣ ਤੇ ਮੁੜ ਸਕਦੀ ਅਬ ਜਿਹੜੇ ਹਾਂ ਉਸ ਜਿਹੜੇ ਮਨ ਪੁੱਤਰ ਨੇ ਆਦਾ ਮਾਫੀ ਮੰਗੀ ਉਹਨੇ ਖਾਈ ਤਾਂ ਜੇ ਪੁੱਛਦੇ ਪਾਪੀ ਮਾਫੀ ਦਾ ਪਿਛਾ ਜੇ ਡਰੇ ਤੇਰਾ ਪੁੱਤਰ ਬੇਸ਼ੱਕ ਆਦਾ ਤਫਾਤ ਤੂੰ ਗੱਡੇ ਤੂੰ ਬੋਟਰਾ ਤੂੰ ਧਰ ਮਲਾਲ ਲਗਾ ਮੇਰਾ ਕੀ ਮਾਂ ਚਾ ਕਰੀ ਉਹਨੇ ਖਾਈ ਦਾ ਤੇ ਮਾਫੀ ਹਟਾ ਕੇ ਠੋਕਿਆ ਉਹ ਤਰਾਏ ਉੱਥੇ ਤਰਾ ਡਿੱਗਿਆ ਮਾਇਆ ਕੀ ਨਾ ਵੇਖੇ ਨਹੀਂ ਉਹ ਡਿੱਗ ਪਿਆ ਆਦਾ ਤੇ ਦੂਏ ਮਲੇ ਜਾਵਣ ਤੇ ਵੇਖੇ ਤੇ ਉਹਨੇ ਕਹਾ ਇਹਨਾਂ ਤੋਂ ਡਰੇ ਖੜੇ ਨੇ ਲੱਕੜੀ ਤੂੰ ਲੱਕੜੀ ਦੀ ਕੋਣੀ ਆ ਬਣਾਈ ਕਰੇ ਉਹ ਜ਼ਰੂਰ ਤੇ ਨੇ ਜੇ ਜਲ ਲਿਆਂਦੇ ਉਹਨੇ ਬੰਦੇ ਵੇਖੇ ਉਹਨਾਂ ਨੂੰ ਸੁਖ ਦੇ ਖਾ ਕਰ ਦਿੱਤੇ ਉੱਥੋਂ ਆਦਾ ਮਨ ਆ ਜਿੱਥੇ ਜਿੱਥੇ ਕਿਸੇ ਦਾ ਸਿਰ ਸਮਾਂਦਾ ਗਿਆ ਸਿਰ ਸਮਾਂਦਾ ਗਿਆ ਅਸੀਂ ਉੱਠੀ ਜੇ ਉੱਥੋਂ ਅਸੀਂ ਦਬ ਗਏ ਮਾਰ ਵਾਲੀ
ਮਾਰ ਵਾਲੀ ਨਾਰ ਵਾਲੀ ਚਨਈਆਂ ਦਾ ਪਿੰਡ ਹੈ ਜੀ। ਬਹੁਤ ਤਕੜਾ ਪਿੰਡ ਹੈ, ਤੈਨੂੰ ਰੱਬ ਕਦੇ ਦਿਖਾਵੇ। ਇਹ ਬਿਸ਼ਨੋਈ ਹਿੰਦੂ ਜਿਹੜੇ ਆ ਹਿੰਦੂ ਵੱਲੋਂ ਦਬ ਗਿਆ ਮੁੜ ਇਹ ਗਏ ਨੂੰ ਤੇ ਜ਼ਿਲ੍ਹਾ ਸਿਰਸੇ ਚ ਹੀ ਬੈਠੇ ਆ। ਬੈਠੇ ਦੱਬ ਵਾਲੀ ਤਹਿਸੀਲ ਦੇ ਤੇ ਵਿੱਚ ਜੀ। ਇਹਦੇ ਮੁੜ ਕਈ ਯਾਦ ਠੀਕ ਤੇ ਮਾਛੀ ਸਿੰਘ ਆ ਗਏ। ਕਈ ਤੁਸੀਂ ਵੀ ਯਾਦ- ਮਾਚੀ ਸਿੰਘ ਆਏ? ਅਸੀਂ ਉੱਥੇ ਕੱਢਿਆ ਗਣਾ ਸਿਆਲਾ ਉੱਥੇ ਕੱਢਿਆ। ਸਿਆਲਾ ਉੱਥੇ ਨਿਕਲ ਗਿਆ, ਗਰਮੀਆਂ ਚ ਆਏ ਤੇ ਸਿਆਲਾ ਨਾ ਸਾਰਾ ਉੱਥੇ ਗਰਮੀਆਂ ਵਾਲੀ ਵਿੱਚੇ ਚਲਦੀਆਂ ਪਈਆਂ ਸਰਦੀਆਂ। ਹੂੰ। ਅਸੀਂ ਆ ਗਏ ਮਾਛੀ ਸਿੰਘ ਮਾਚੀ ਸਿੰਘ ਆਏ ਚੌਕ ਮਰਲੇ ਦੇ ਨਾਲ ਆ? ਚੌਕ ਮਰਲੇ ਵਾਲਾ ਮਾਛੀ ਜੀ, ਸਿੰਘ ਜੀ। ਮਰਲੇ ਵੀ ਮਾਛੀ ਸਿੰਘ ਜੀ ਹੈ। ਜੀ ਜੀ ਇਹ ਬਨਾਰੇ ਵੇਚੇ ਨੇ। ਠੀਕ ਹੈ। ਇੱਥੇ ਆ ਗਏ, ਇੱਥੇ ਕੰਡਾ ਤੇ ਜਿਸ ਵੇਲੇ ਕਣਕਾਂ ਪੱਕ ਪਈਆਂ ਤੇ ਕੋਈ ਬਾਬਾ ਖੁਸ਼ਹਾਲ ਹੋ ਗਿਆ, ਹਰ ਕੋਈ ਆਦਾ ਪਾਲੇ ਛਾਲਿਆਂ ਤੋਂ ਬਾਅਦ ਲੱਤੇ। ਉਸ ਵੇਲੇ ਅਸੀਂ ਆ ਗਏ ਜੀ ਇੱਥੇ ਬੱਚਿਆਂ ਅੱਛਾ ਤਹਿਸੀਲ ਮਿੰਟਣੇ ਚ ਆ ਗਏ। ਤਹਿਸੀਲ ਮਿੰਚਨ ਚ ਆ ਗਏ। ਇੱਥੇ ਬੱਚਿਆਂ ਵਾਲੀ ਦੇ ਵਿੱਚ ਆਏ ਤੇ ਨਾਲ ਪਹਿਲੇ ਕਿਤੇ ਗੱਟੇ ਪਕੜੀ ਉਹ ਦਰਿਆ ਰੋਡ ਦੇ ਵਿੱਚ ਕਰ ਲਏ। ਹੂੰ। ਇੱਥੇ ਅਸੀਂ ਛੋਟੇ ਜਿਹੜੇ ਆਗੇ ਸੱਤਾਂ ਬਿਸਤਰਿਆਂ ਦਾ ਧਿਆਨ ਕਰਨਾ, ਦੁਆ ਲਾਈਆਂ ਕਰਨੀਆਂ, ਕਣਕਾਂ ਵੰਡਣੀਆਂ। ਦਾਦਾ ਮਾਣੇ ਦਾਣੇ ਕੀਤੇ ਉਹਨੇ, ਨਵੀਂ ਜ਼ਿੰਦਗੀ ਇੱਕ ਸ਼ੁਰੂ ਹੋ ਗਈ ਵੀ ਕਿਵੇਂ ਦਾਦਾ ਮਾਣ ਦਾਣੇ ਕੀਤੇ ਉਹਨੇ ਬਈ ਕੇ ਨਾਲੋਂ ਕਈ ਦੇ ਟੱਪ ਜਾ ਸਨ। ਉਸ ਲਈ ਅਸੀਂ ਆ ਗਏ। ਸਾਡੇ ਇਹ ਜਿਹੜੇ ਸੈਯਦ ਹੈ ਇਹਨਾਂ ਦਾ ਅਬਦੁੱਲਾ ਦੀ ਸ਼ਾਹ ਦੇ ਨਾਲ ਦੇ ਦਾਦੇ ਪਰਦਾ ਸਿਦਾਈ ਸ਼ਾਹ। ਹਾਂ ਇਹ ਸਾਡੇ ਪੀਰ ਉਸ ਲਈ ਠੀਕ ਠੀਕ। ਅਸੀਂ ਆਏ ਨਾਲ ਦੇਖੋ ਕਾਨੂੰਨ ਕਿਧਰੇ ਬਾਬਾ ਹੂੰ। ਸਮਝ ਆ ਗਈ। ਤੇ ਮਾਸਟਰ ਅਲੀ ਮੁਹੰਮਦ ਤੂੰ ਸੁਣਾ ਸੀ ਦੇਖਾ ਨਹੀਂ ਜੀ ਜੀ ਵੇਖੋ ਹੈ ਜ਼ੁਲਫਕਾਰ ਉਹਨਾਂ ਦਾ ਵਾਲਦ ਵਾਲਦ। ਹਾਂ ਵੇਖੋ ਇਹ ਉਸ ਵੇਲੇ ਅਦਾਇਸ਼ਾ ਪੜਾਉਂਦਾ ਜੀ ਜੀ। ਅਮਨ ਦੇ ਵੇਲੇ ਇੱਥੇ ਜਾ ਉਸਤਾਦ ਹੈ ਸਾਰੇ ਦਾ। ਸ਼ਾਬਾਸ਼ ਨਾਲ ਪੜਾਉਂਦਾ ਦੁਰਤੇ ਤੋਂ ਕੋਈ ਨਹੀਂ ਹੁੰਦਾ ਇਹਦਾ। ਹਾਂ ਇਹ ਬੜਾ ਇਹਦਾ ਗੁੰਡਾ ਜਿਹੜਾ ਇਹ ਲੁੱਟੀ ਪਿਆ ਸਮਝ ਕੇ ਲਿਆ ਤੇਰਾ ਬਾਬਾ ਨੇ ਲਾ ਲਿਆ। ਕਿੰਨਾ ਦਾ ਅਬਦੁਲ ਹਦੀ ਸ਼ਾਹ ਉਹਨਾਂ ਦਾ? ਨਹੀਂ ਨਹੀਂ ਮਾਸਟਰ ਦਾ ਅੱਛਾ ਮਾਸਟਰ ਅਲੀ ਮਸਾਬ ਇਹ ਜਲੰਧਰ ਤੋਂ ਆਇਆ? ਜਲੰਧਰ ਦੇ ਇਹ ਲੁੱਟੇ ਹੋਏ ਆ। ਜੀ ਜੀ। ਅੱਛਾ ਇਹ ਮਤਲਬ ਚਾਦਰ ਹੀ ਮੱਜੀ ਆ ਉਹ ਵੀ ਗੰਦੀ। ਜੇ ਸਾਫਾ ਚੰਗਾ ਹੈ ਉਹ ਨਾ ਲਾ ਲਿਆ ਜੀ, ਜੇ ਚਾਦਰ ਚੰਗੀ ਸਾਫਾ ਗੰਦਾ ਤਾਂ ਨਾ ਮੱਝੇ ਚੱਲ ਗਿਆ। ਇਹ ਤੇ ਆਏ ਤੇ ਅੱਛਾ ਸਾਹਿਬ ਨੇ ਕਹਾ ਸਾਹਿਬ ਇਹ ਨਸੀਬਾਂ ਸਾਡੇ ਪਰ ਵੀ ਜਾ ਕਰ ਉਹਨਾਂ ਮੱਥਾ ਠੀਕ। ਦੋ ਜਾਰੇ ਮਾਸਟਰ ਕਿਹਾ ਅਖਨਾ ਹੋ ਰਹਾ ਤੇ ਅੱਛਾ। ਤਰਾਇਕ ਗਾਰਾ ਸੀ ਬਣ ਗਿਆ। ਹੂੰ। ਸਾਨੂੰ ਸ਼ਾਹ ਨੇ ਤੇ ਗੁਲਾਮ ਅਹਿਮਦ ਸ਼ਾਹ ਸੈਯਦ ਨੇ ਇੱਥੇ ਜਦ ਆਇਆ ਰਾਤੇ ਸਾਨੂੰ ਚੋਰ ਨਾ ਟਿਕਣ ਦੇਵਾਂਗੇ। ਹਰ ਕੋਈ ਯਕੀਨ ਕਰ ਜਾਵੇ, ਹਰ ਕੋਈ ਅਖਵਾਲ ਜਿਹੜੇ ਕਈ ਵਾਰ ਹੂੰ। ਉਹ ਇਹਦੂ ਗਾਲ ਗੱਤੀ ਕਰੇ ਨਾ ਇਹਦੂ ਗਾਲ ਗੱਤੀ ਕਰੇ ਚਰਾਦੀ ਇੱਥੇ ਬਣਾਉਂਦੇ ਜਿਹੜੇ ਲੋੜ ਦੌੜ ਜੋ ਪਈ ਹੈ। ਆਹ ਤੇ ਚੋਰੀ ਤੇ ਗਣੀਆਂ ਤੇ ਪਹਿਲੇ ਹੋ ਗਈਆਂ ਬਾਅਦ ਉਹ ਮੈਂ ਅੱਜ ਉਹ ਖੀਰ ਆਲਾ ਕਰਦਾ ਸ਼ਾਹ ਦਾ ਸਾਨੂੰ ਤਾਂ ਕੋਈ ਟਿਕਣ ਨਹੀਂ ਦਿੰਦਾ। ਰਾਤੀ ਤੇ ਦੀ ਕੰਮ ਨਹੀਂ ਹੁੰਦਾ। ਉਹਨੇ ਮੇਰੇ ਇੱਕ ਪਿਸਤੌਲ ਦਿੱਤਾ, ਇੱਕ ਬੰਦੂਕ ਦਿੱਤੀ। ਉਹਨੇ ਆਖਿਆ ਤੀ ਕੋ ਰਾਤ ਛੱਡ ਦਿੱਤਾ ਕਰਿਆ ਐਵੇਂ ਫੈਰ ਚ ਕੀਤਾ। ਪੈਵਾ ਫੈਰ ਚ ਕੀਤਾ ਸਾਡੇ ਨੇੜੇ ਨਹੀਂ ਆ। ਹੂੰ। ਉਹ ਤੇ ਇੱਕ ਦਿਹਾੜੇ ਆਦਾ ਲੋਕ ਪੈ ਹਰ ਕੋਈ ਟੈਕ ਵੀ ਜਾਂਦਾ ਹੈ। ਹੂੰ। ਮਾਸਟਰ ਦੇ ਘਰ ਨੂੰ ਉੱਥੇ ਪਰ ਖਿੜਕੀ ਦੀ ਬਣਾਈ ਹੋਈ ਹੈ ਕਾਨਿਆਂ ਦੀ, ਉਹ ਲਾ ਤੇ ਵੀ ਹੋਏ ਨੇ ਤੇ ਮਗਰੂ ਇਹ ਲੱਕੜ ਪਈ ਹੋਈ ਬੁੱਢੀ ਹੂੰ। ਆਪਣੇ ਦੀ ਇੱਕ ਕਰ ਦੀ ਉਹ ਅੱਗੂ ਜੋ ਰੋਡ ਤੇ ਕਰਦੇ ਤੇ ਧੱਕਾ ਲਵੇ ਨੇ ਚੋਰ ਆਏ ਉਹਨਾਂ ਧੱਕ ਦੁੱਕ ਕਰਤੇ ਤੇ ਨਾਲ ਲੱਥਾ। ਇੱਕ ਜੜਾ ਉੱਤੇ ਕੱਦ ਦੇ ਦੂਏ ਨੇ ਮਗਰੂ ਫਪਛਾਇਆ ਉਹ ਅੰਦਰ ਲੱਥਾ ਲੈ ਤੇ ਉਹ ਬੁੱਢੀ ਕੇ ਹਟਾਵੇ ਤੇ ਮਾਸਟਰ ਨੂੰ ਯਾਦ ਆ ਗਈ। ਦੋ ਕਾ ਮਾਸਟਰ ਦੇ ਕੋਲ ਦੇਖਾ ਵੀ ਬੰਦੇ ਕੀ ਕਰਦਾ ਵੀ ਦਾਦੇ ਨੇ ਤੇ ਕੋਈ ਅੱਗਾ ਲੱਥਾ ਖੜਾ ਉਹ 60 ਦਿੱਤੇ ਜੜਾ ਕਰ ਦੇ ਨਿਕਲ ਮਕਾਨ ਨਿਕਲਵੇ ਨੇ ਤੇ ਛੱਡ ਗਏ ਤੇ ਪਾਜ ਗਏ ਪਗੜੀਆਂ 60 ਗਏ ਜੁੱਤੀਆਂ 60 ਗਏ ਕੋਈ ਚਾਦਰਾਂ 60 ਗਏ ਤੇ ਮੈਦਾਨ ਮਾਲ ਕੇ ਵੀ ਵਾਲੇ ਖੁਰੇ ਛੜੇ ਬੈਠੇ ਜੁੱਤੀਆਂ ਪਈਆਂ ਚਾਦਰਾਂ ਪਈਆਂ। ਹਾਂ ਆਸਮਾਨ ਵੱਲੋਂ ਚ ਵੇਖ ਵੇਖਾ ਹੋਇਆ ਸੀ ਹਾਂ। ਸਮੈਲਪੁਰ ਵਾਲਾ ਇਹ ਵੀ ਨਾਲੇ ਹੁੰਦਾ ਇਹ ਕਟਕਾਂ ਦਾ ਮੋਰੀ। ਹੂੰ। ਇਸ ਮੁਲਾਕਾ ਵੀ ਜਿਹੜਾ ਇਹਨਾਂ ਨੇ ਚੋਰਾਂ ਦੇ ਬੇਲੀਆਂ ਵਾਹ ਤੇ ਨਾ ਲੁਕਿਆ। ਹੂੰ। ਉਹਨਾਂ ਕਿ ਕਿਉਂ ਵਾਲਾ ਜਿਹੜਾ ਹੈ ਨਾ ਮਾਸਟਰ ਸਾਡੇ ਬਾਲਾਂ ਦਾ ਉਸਤਾਦ। ਬਾਲਾਂ ਦਾ ਉਸਤਾਦ ਹੈ। ਸ਼ਫੀ ਇੱਥੇ ਪੜਦਾ, ਆਪਣੇ ਹੁਸੈਨ ਇੱਥੇ ਪੜਦਾ ਦੁਆ ਪਰ ਉਹ ਇੱਕ ਹੋਰ ਆਪਣੇ ਉਹ ਪੜਦੇ ਤਰਾ ਚਾਰ ਚੋਰ ਪੜਦੇ ਆਏ। ਅੱਛਾ ਸਾਰੀ ਹਯਾਤੀ ਵਾਲਾ ਜੀ ਪਤਾ ਲੱਗਾ ਉਹਨੇ ਕਿ ਕਿੱਥੇ ਲੁਕੇ ਨੇ। ਉਹਨੇ ਆਖਿਆ ਬਸ ਯਾਰ ਛੱਡ, ਉਹਨੇ ਕਿਹਾ ਥੱਕ ਨੇ ਤੁਹਾਨੂੰ ਰੋਕਾ ਵੀ ਆਹ ਉਸਤਾਦ ਤੇ ਗਰੀ ਸਾਡੇ ਉਸਤਾਦ ਤੇ ਸਾਡੇ ਗਰੀ ਉਸਤਾਦ ਦੇ ਬਾਲਾਂ ਨਹੀਂ ਆਦੇ ਕਿ ਤੰਗ ਪਕੜਦੇ ਨੇ ਉਸਤਾਦ ਨੂੰ। ਹਾਂ। ਉਹ ਗੱਲ ਕਰ ਮੋੜਨੀ ਹੈ ਇੱਥੋਂ ਆਦਾ ਸਾਨੂੰ ਸ਼ਾਹ ਨੇ ਭਾਇਆ ਇੱਥੇ ਅਸੀਂ ਇੱਥੇ ਬਹਿ ਰਹੇ ਸਾਡਾ ਖਿਆਲ ਕਿਤੇ ਲੱਗ ਗਈ ਸਾਰੀ ਜ਼ਿੰਦਗੀ ਇੱਥੇ ਲੱਗ ਗਈ। ਇੱਥੇ ਲੱਗ ਗਈ ਤੇ ਲਾਟਾਂ ਸਾਨੂੰ ਪੈ ਗਈਆਂ। ਹਾਂ। ਕੱਚੀਆਂ ਲਾਟਾਂ ਯਾ ਤੂੰ ਸਮਾਂ ਨਹੀਂ ਆ ਫਲਾਣੇ ਬਾਪ ਨਹੀਂ ਆ ਫਲਾਣੇ ਬਾਪ।
ਉਤੋਂ ਦੌਰ ਬਦਲਾ ਤੇ ਆ ਗਿਆ ਅਯੂਬ। ਠੀਕ ਸਮਝ ਆ ਗਿਆ ਅਯੂਬ ਮਾਰਸ਼ਲ ਲਾ ਦਿੱਤੀ ਖੋਲ ਲਿਆ ਦਾ ਮੇਰੇ ਜੇ ਸਿਕੰਦਰ ਤੂੰ ਜੀ ਵਗੇ ਐਂ ਵੀ ਚਲਦੀ ਜੋ ਪਾਕਿਸਤਾਨ ਹੈ ਕੋਈ ਜਿਸ ਵੇਲੇ ਪੈ ਦੱਸ ਕੇ ਯਾਦ ਉਹਨਾਂ ਕਹੇ ਜਰਨਲ ਬਹਿ ਗਿਆ ਵੇ ਤੇ ਪਾਕਿਸਤਾਨ ਦੇ ਵਿੱਚ ਰੁਪਈਏ 60 ਦੇ ਜਿਹੜਾ ਚਾਹਿਆ ਦਾ ਬੰਦੂਕ ਠੋਕਣੀ ਭਾਈ ਹਰ ਚੀਜ਼ ਹੋ ਕੇ ਨੇੜੇ ਨਾ ਜਾਏ ਉਧਰ ਹਟਣ ਲੱਗ ਪਏ ਤੇ ਸਿੱਧੀਆਂ ਕਰੀ ਅਯੂਬ ਜੀ ਟਿਕ ਟਿਕਾ ਹੋ ਗਿਆ। ਅਯੂਬ ਨੇ ਆਖਿਆ ਵੀ ਤੁਹਾਡੇ ਪਿਛਲੇ ਪਰਮਟ ਮੈਂ ਜ਼ਮੀਨ ਦੇ ਮੰਗਾ ਲੈ ਉਹ ਜਾ ਤੇ ਲੈ ਲਓ ਲੋਰੂ ਤੁਹਾਡੀਆਂ ਨਾਲ ਲਓ ਲਿਆ ਕੇ ਤੇ ਜ਼ਮੀਨਾਂ ਅੱਜ ਤੱਕ ਠੀਕ ਸਮਝ ਆ ਗਈ। ਉਹਦੇ ਪੱਖੀਆਂ ਹੋਣ ਲੱਗ ਪਈਆਂ ਜ਼ਮੀਨਾਂ ਪੈਸਾ ਤਾਂ ਹਾਂ ਕੋਈ ਨਹੀਂ। ਇਹ ਲੋਕ ਹੈ ਯਾਰ ਸਾਡੀਆਂ ਬੱਚੀਆਂ ਦੇ ਕੰਨੂ ਮੁੰਦਰੀਆਂ ਕਿਸੇ ਦੇ ਰਹਿ ਗਈ ਨਾ ਮਤਲਬ ਗੁੰਦੀ ਇਹ ਉਹ ਲਾ ਲੈਂਦੇ ਆ। ਬੇੜੀ ਵਾਲੇ ਪਾਰ ਨਹੀਂ ਟਪਾਉਂਦੇ ਆਂਦੇ ਕੋਈ ਸ਼ਾਇਦ ਦੀ ਜੇ ਕੋਈ ਸ਼ਾਇਦ ਹੋਵੇ ਤਾਂ ਦਿੰਦੇ ਵੀ ਉਹਦੇ ਵਧੀਆ ਚ ਤੇ ਇਹ ਗੱਲਾਂ ਇਹ ਮੁੰਡੇ ਇੱਥੇ ਬੈਠੇ ਰਹੇ ਆਪਣਾ ਬੰਦਾਰੇ ਦੇ ਤੂੰ ਤੇ ਪਾਰ ਟੱਪ ਗਏ ਭਾਈ ਤੇ ਆਪਣੇ ਉਹ ਮੁਹੰਮਦ ਦਿਨ ਆਇਆ ਇੱਥੇ ਥੋੜੀ ਜਿਹੀ ਗੱਲ ਨੇ ਇਸੇ ਆਇਆ ਇੱਥੇ ਰਾਤ ਰਿਹਾ ਇਹਨਾਂ ਕੋਲ ਤੇ ਪਾਰ ਲੈ ਗਿਆ ਬੇੜੀ ਵਾਲੀ ਨਹੀਂ ਆਈ ਬੰਦੇ ਜਿਹਦੇ ਬੈਠਿਆ ਪੂਰ ਬੇੜੀ ਪਰ ਉੱਤੇ ਆਉਂਦੀ ਸਰਵਰ ਬੋਦਲਾ ਹੀ ਬੈਠਾ ਹੋਵੇ ਮੁਹੰਮਦ ਦੀਨ ਦਾ ਘੋੜਾ ਜਿਸ ਨਿਕਲਾ ਤੇ ਬੰਦੇ ਆਖਾ ਮੁਹੰਮਦ ਦੀਨ ਆਉਂਦਾ ਪਿਆ ਦਿਲਾਵਰ ਖਾਉ ਇੱਥੇ ਬੈਠੇ ਨੇ ਦਿਲਾਵਰ ਖਾਉ ਦਾ ਕੋਲ ਗਿਆ ਮੈਂ ਜਵਾਨ ਜਾਣਾ ਉੱਥੇ ਆ ਦੇ ਕਿਸੇ ਵੀ ਉੱਥੇ ਆ ਜਾਓ ਦਵਾਈ ਤੇ ਮਨ ਪਾਣਾ ਦੋਇਆ ਤੇ ਇਹਨਾਂ ਜਾ ਪਰ ਉੱਥੇ ਆ ਜੀ ਉਹਨਾਂ ਕਾ ਮੁਹੰਮਦ ਦੀਨ ਆਉਂਦਾ ਪਿਆ ਤੇ ਕੰਨ ਬੰਨੇ ਆਦਾ ਬੋਦਲੇ ਨੇ ਇਹਦੇ ਵੀ ਵੇਖਦੇ ਉਹਨੇ ਪਰਾ ਕਰ ਲਿਆ ਚੱਲ ਆ ਉਸਲੇ ਮੁੰਡਾ ਕੱਚਾ ਤੇ ਜੀ ਉਹ ਤਾਂ ਕੁੜੀਆਂ ਹੁੰਦੀਆਂ ਜਾਂ ਕੋੜਿਆਂ ਦਾ ਮਤਲਬ ਹੈ ਐਸਦੇ ਯਾੜੀਆਂ ਦੇ ਉਹਦੇ ਮਾਰ ਗਿਆ ਮੰਦੇ ਨਾਲ ਪੁੱਛਿਆ ਉਹਨੇ ਕਹਾ ਐਨ ਬੰਦਾ ਕਿਹੜਾ ਗਿਆ ਉਹਨਾਂ ਕਿ ਜਲਦੀ ਆਂਦਾ ਮੈਂ ਸਰਵ ਬੋਦਲਾ ਆ ਗਿਆ ਅੱਛਾ ਵੱਡੀ ਮਾਰੀ ਉਸ ਮੁੰਡੇ ਤੇ ਮਾਰੀ ਠੋਕ ਇਹ ਆਦਾ ਕਿ ਸਿਰ ਦਿੱਤੀ ਤੇ ਉਹਨੇ ਕਹਾ ਕਈ ਬੁੱਧਾਂ ਆ ਗਏ ਹੁਣ ਕੀ ਫਾਇਦਾ ਉਹ ਤੁਹਾਨੂੰ ਮੈਂ ਮਿੰਟਾਂ ਤੁਸੀਂ ਮੈਨੂੰ ਲੱਕੜੀ ਭਗਵਾਈਆਂ ਦਾ ਗੁਬਾ ਤੇ ਬੰਦੇ ਮੈਂ ਆਖਿਆ ਸਾਨ ਕੁਟਿੰਦੇ ਰਹਿੰਦੇ ਨੇ ਪਰ ਗੱਲ ਯਾਦ ਰੱਖਿਆ ਕੀ ਹੋਇਆ ਤੂੰ ਤੁਹਾਨੂੰ ਹੁਣ ਕੀ ਹੁਣ ਉਹ ਪਿਓ ਨੂੰ ਕਿਉਂ ਛੱਡ ਤੇ ਆਇਆ ਉਹ ਦੇਸ਼ ਪਾਕਿਸਤਾਨ ਤੁਹਾਡਾ ਕੀ ਹੈ ਉਹਨੇ ਕਿਹਾ ਡਰ ਨਹੀਂ ਮੇਰੇ ਕੋਲ ਗੁਲਾਮੀ ਵੀ ਨਹੀਂ ਮੈਨੂੰ ਜੇ ਤਾਂ ਜੇ ਲੋੜਦਰ ਪਈ ਖੜੀ ਤੇ ਬੰਦੇ ਉੱਠਦੇ ਜਾਮ ਤੇ ਬਹਿ ਜਾਵੇਂ ਬੰਦੇ ਆਖਣਗੇ ਉੱਥੇ ਸਰਵਰ ਬੈਠਾ ਤੇ ਉੱਥੇ ਮੁਹੰਮਦ ਦੀਨ ਬੈਠਾ ਹੈ ਉਸ ਜੜ ਮੇਰਾ ਧਿਆਨ ਯਾਲਾ ਰਾਮ ਤਪਸਾ ਕੇ ਬੇੜੀ ਕੇ ਬੈਠੇ ਪਾਰ ਟੱਪੇ ਤਾਂ ਆਤੇ ਕੁਛ ਨਹੀਂ ਕਰਤਾ ਬੈਠਾ ਰਵਾਂ ਸਾਨੂੰ ਤਾਂ ਉਠੀਣਾ ਹੀ ਨਹੀਂ ਪਾਉਂਦਾ ਸੀ ਇਤਨੇ ਉੱਡਦੇ ਹੀ ਆ ਤੈਨੂੰ ਗਣਾਏ ਨਹੀਂ ਆਦਾ ਜ਼ਿਮੀਂਦਾਰ ਸਾਨੂੰ ਕਿੱਥੋਂ ਉਠੀਵਣਾ ਪਾਉਂਦਾ ਇਹ ਤਾਂ ਸਾਡੇ 4 ਜ਼ਿਲ੍ਹੇ ਆਏ ਹੋਏ ਵੀ ਗਏ ਤੇ ਤਾਂ ਉਠੀਵਣਾ ਪਿਆ ਨਹੀਂ ਤਾਂ ਉਠੀਵਣਾ ਹੀ ਨਹੀਂ ਪਾਉਂਦਾ ਇਹ ਗਰਦਾਰੀ ਕਰ ਲਈ ਭੂਲ ਨੇ ਭੂਲ ਦੀ ਕਬਰ ਨਾ ਦਿੰਦੇ ਚੂਨਾ ਕਾਰਿਆਂ ਦੇ ਵੇਲੇ ਧੂਹ ਕੇ ਨਿਕਲਦਾ ਹੁੰਦਾ ਤੇ ਕਾਲੀ ਸ਼ਾਹ ਹੋਈ ਕਰੀ ਹੁੰਦੀ ਹੈ ਇਹ ਨਹੀਂ ਇੱਥੇ ਅਸੀਂ ਬਹਿ ਰਹੇ ਉੱਥੇ ਉਹ ਬਹਿ ਰਹੇ ਤੇ ਅੱਲਾ ਕੀਤਾ ਇਹ ਟੱਪਣ ਲੱਗ ਗਏ ਸਾਡੇ ਤੇ ਹੱਥ ਸਜਦਾ ਗਿਆ ਪੰਜਾਬ ਦੇ ਬੜੇ ਹੱਥ ਦਿੱਤੇ ਨੇ ਉਹਨੂੰ ਜਿਹੜੀ ਗੱਲ ਜੇ ਸ਼ਾਹ ਨੂੰ ਆਂਦਿਆ ਸਾਡੀ ਪੂਰੀ ਕਰਦਾ ਕੋਈ ਨਹੀਂ ਆ ਜਾਂਦਾ ਦਾਣਾ ਪੱਕਾ ਕੋਈ ਨਹੀਂ ਲੈ ਜਾ ਔਖੀ ਦੇ ਵੇਲੇ ਕੰਮ ਆਇਆ ਸਾਡੇ ਵੇਲੇ ਕੰਮ ਹੈ ਸੈਯਦ ਸਾਡੇ ਉੱਤੇ ਦੇ ਸਾਡੇ ਕੋਲ ਰਾਤੀ ਅੱਧੀ ਰਾਤ ਚਲੇ ਜਾਣਾ ਬਣੇ ਮਨਾਲ ਤੇ ਅੱਜ ਵੀ ਕੋਈ ਆਂਦਾ ਉਹ ਪੁਰਾਣਾ ਪਿੰਡ ਜਿੱਥੇ ਜੰਮੇ ਜਾਏ ਯਾਦ ਆਂਦਾ ਬਕਾਣਾ ਸੱਚੀ ਦੱਸਿਆ ਯਾਦ ਆਂਦਾ ਲੈ ਉਹਨੂੰ ਮੈਂ ਤਾਂ ਕੋਈ ਕੰਮ ਮੈਨੂੰ ਕੋਈ ਨਾ ਦੱਸੇ ਅੱਗੂ ਨਾ ਰੋਕਣ ਆਦਾ ਮਤਲਬ ਹੈ ਸਿੱਖ ਬਿਆਦਰੀ ਜਾਂ ਕੋਈ ਆ ਜਾ ਆਪਣਾ ਇਲਾਕਾ ਜਾਗਾ ਸਾਨੂੰ ਸੀਤ ਵਗਾ ਟੱਪਣ ਦੇ ਮੈਂ ਪੁੱਛਦਾ ਨਹੀਂ ਕਿ ਤੂੰ ਜਾ ਉੱਥੇ ਵੜ ਅੱਪੜ ਜੱਸੋ ਅੱਪੜ ਜਾ ਕਿਵੇਂ ਰਾਹ ਜੱਸੋ ਮੋਟਰਸਾਈਕਲ ਤੇ ਉਹ ਵੀ ਹੈ ਹੁਣ ਮੋਟਰਸਾਈਕਲ ਦਾ ਤਾਂ ਪਤਾ ਨਹੀਂ ਕਿਹੜੇ ਕਿਹੜੇ ਬਣੇ ਨੇ ਹਾਂ ਵੀ ਕਿੱਥੋਂ ਛੜਕਾਂ ਕੱਢੀਆਂ ਨਹੀਂ ਇੱਥੋਂ ਕਿੱਥੋਂ ਜੱਸੋ ਕਿੱਥੋਂ ਸਿੱਧਾ ਅਸੀਂ ਇੱਥੋਂ ਜੱਸਾ ਤਨ ਦੇਵ ਸਾਹਿਬ ਨੇ ਕਿ ਸਿੱਧੇ ਆਦਾ ਇਹ ਸਮਾਂ ਮੰਨੇ ਟੱਪਣ ਦੇ ਥੋੜਾ ਜਿਹਾ ਹੀ ਹੋਤਾ ਨਹੀਂ ਟੱਪਣ ਦੇ ਮੈਨੂੰ ਫਰਜ਼ ਕੀਤਾ ਤੂੰ ਟੱਪਣ ਦੇ ਜੰਜਲਾ ਜੱਸਾ ਜੰਜਲਾ ਤੋਂ ਨੇੜੇ ਪੈ ਜਾਂਦਾ ਜੰਜਲਾ ਤੋਂ ਨੇੜੇ ਜੰਜਲਾ ਤੋਂ ਦਗਾ ਜਿਹੜਾ ਰਸਤਾ ਜਾਂਦਾ ਉੱਤੇ ਉਰਾਰ ਕੋਠਾ ਖੜਾ ਕੋਠਾ ਪਹੁੰਚਲੇ ਸਾ ਹਾਂ ਕੋਠੇ ਤੋਂ ਪਾਰ ਟੱਪਦਾ ਪਾਰ ਬਕਾਣਾ ਖੜੀਆਂ ਹਾਂ ਮੈਂ ਤਾਂ ਬਿਨਾਂ ਪੁੱਛੇ ਤੋਂ ਪੜ ਸਕਦਾ ਤੇ ਕੀ ਆਖਦੇ ਨੇ ਜਿਹੜੇ ਉੱਥੇ ਤੁਹਾਡੇ ਹੁਣ ਉਸ ਪਿੰਡ ਦੇ ਵਿੱਚ ਲੋਕੀ ਵਸਦੇ ਪਏ ਹਾਂ ਉਹਨਾਂ ਨੂੰ ਕੀ ਆਖਸੋ ਆਦੇ ਪਿੰਡ ਦੇ ਬਾਰੇ ਅਸੀਂ ਸੁਨੇਹਾ ਕੀ ਦਿੰਦੇ ਨੇ ਅਸੀਂ ਉਹਨਾਂ ਨੂੰ ਆਖਦੇ ਜੀ ਅਸੀਂ ਆਏ ਮੁਸਲਮਾਨ ਆਏ ਆਦਾ ਪਿੰਡ ਵੇਖਣ ਤੇ ਤੁਸੀਂ ਆਦਾ ਹੁਣ ਸਾਡੇ ਨਾਲ
ਕੀ ਸਲੂਕ ਕਰਦਾ ਉਹ ਸਿੱਖ ਕਰਦਾ ਆਂਦਾ ਤੂੰ ਆ ਹਾਂ ਮੈਂ ਕਿਹਾ ਯਾਰ ਤੁਹਾਡਾ ਸਾਡਾ ਦੁਸ਼ਮਣ ਹੈ ਮੁੰਦੀ ਅਸੀਂ ਨਹੀਂ ਆਣੇ ਫੜ ਲੈ ਤੇ ਉਹ ਆਂਦਾ ਜਿਹਦਾ ਗਾਲ ਕੱਢਦਾ ਤੇ ਨਾਲ ਹੋ ਸਕੇ ਤੁਹਾਨੂੰ ਵਾਗੇ ਬਾਰਡਰ ਤੋਂ ਬਚਾ ਹਾਂ ਹਾਂ ਉਹ ਵੱਡਾ ਜ਼ਿਮੀਂਦਾਰ ਹੈ 1400 ਕਿੱਲਾ 1460 ਕਿੱਲਾ ਉਹਨੇ ਆਖਿਆ ਮੇਰਾ ਪੱਤੋ ਕਿਹਾ ਇੱਥੇ ਮੈਨੂੰ ਪਿਆ 260 ਕਿੱਲਾ ਮੇਰੀ ਸਾਰੀ ਜ਼ਮੀਨ ਹੀ ਲੱਗੀ ਗਈ ਅੱਛਾ ਉਹ ਗੱਲ ਤੇ ਨਨਕਾਣਾ ਸਾਹਿਬ ਹੁਣ ਤੂੰ ਆਂਦਾ ਤੇ ਉਹਨਾਂ ਦੀ ਕੀਮਤਾਂ ਹੁੰਦੀਆਂ ਤਾਂ ਉਹਨੇ ਆਖਿਆ ਤੂੰ ਮੀਆਂ ਤੂੰ ਵੀ ਸਾਡੇ ਕੋਲ ਕਰਿਆ ਹਾਂ ਇਹ ਮੁੜ ਗਿਆ ਆਦਲ ਖਾਨ ਨਾਲ ਆਦੇ ਬੱਚੇ ਕੰਬਰ ਲੈ ਗਿਆ ਪਾਰ ਟੱਪਾ ਤੋਂ ਨੇ ਪਾਰ ਲੈਂਦੀ ਵਿੱਚ ਬਾਤ ਤੇ ਲੈ ਗਿਆ ਲਈ ਫਿਰ ਜਿੱਥੇ ਉਹਨੇ ਆਖਿਆ ਮੀਆਂ ਜਿੱਥੇ ਜਿੱਥੇ ਆ ਕੇ ਤੇ ਜੋ ਮਰਜ਼ੀ ਕਰਦਾ ਕਰਦੀ ਜਾਣ ਇਹ ਵੀਡੀਓ ਬਣਾ ਕੇ ਬਣਿਆ ਉਹਦਾ ਜੋ ਮਰਜ਼ੀ ਤੇਰੇ ਮੈਨੇ ਜੋ ਵੇਖ ਸੀ ਅੱਖ ਕੱਢਦੇ ਸਾਂ ਹੱਥ ਕਰਦੇ ਤਾਂ ਹੱਥ ਕੱਟਦੇ ਸਾਂ ਮੌਜਾ ਕਰ ਰਹੇ ਤੇਰੇ ਸਭ ਤੇਰਾ ਦੇਸ਼ ਹੈ ਹੁਣ ਜਿੱਥੇ ਉਹ ਆਖਦਾ ਲਾਲ ਕਿਲੇ ਲੈ ਗਿਆ ਆਪਣੇ ਦਿੱਲੀ ਉੱਥੇ ਆਦਾ ਅਰਤੇ ਆ ਨਾ ਕਮੀਆਂ ਕੋ ਹੋਰ ਖਾਈ ਉਹਨੇ ਕਿ ਮੇਰਾ ਦਿਲ ਕਰਦਾ ਮੈਂ ਆਦਾ ਪੇਟ ਵੇਖੀ ਜਾਵਾਂ ਅੱਛਾ ਉਹਨੇ ਕਿ ਚਲੋ ਉਸ ਵੇਲੇ ਗੱਡੀਆਂ ਤਿਆਰ ਹੋਈਆਂ ਹਾਂ ਪੇਟ ਗਏ ਅਗਲੇ ਸਿੱਖ ਜਿਹੜੇ ਆ ਉਹ ਮੰਜੇ ਨੂੰ ਜਿਹੜਾ ਪਾਇਆ ਬਾਹਰ ਲੈ ਗਏ ਆਦੇ ਚਬਾਰੇ ਚਬੂਰੇ ਦੇਖੇ ਦੇਖਤੇ ਤੇ ਹੱਥ ਦੇ ਆ ਗਿਆ ਬਹਿ ਰਹੇ ਉਹਨਾਂ ਕਮੀਆਂ ਕੋ ਹੋਰ ਖਾਈ ਉਹਨੇ ਕਿ ਖਾਇਸ਼ ਹੈ ਇੱਕ ਤੇ ਰੱਬੂ ਆ ਗਿਆ ਬਾਤ ਕਹਿਆ ਉਹਨਾਂ ਤੇ ਕਿੱਥੇ ਕਿਸੇ ਕੋਲ ਮੈਂ ਕਬਰਾਂ ਤੇ ਜਾਣਾ ਚਾਹਨਾ ਮੁਸਲਮਾਨਾਂ ਜਿਹੜੇ ਸਾਡੇ ਕਬਰਾਂ ਆਦੇ ਵੱਡਿਆਂ ਦੀ ਉਸਲੇ ਉਹਨੇ ਇਠਾ ਮੁਕੀ ਸਰਦਾਰ ਖੈਰ ਹੈ ਇਠਾ ਮੁਕਾ ਉਹਨੇ ਆਖਿਆ ਤੇਰੀ ਗੱਲ ਦਾ ਪੂਰੀ ਨਹੀਂ ਕਰ ਗੱਲ ਪੂਰੀ ਨਹੀਂ ਕਰ ਸਕਦੀ ਪੂਰੀ ਨਹੀਂ ਕਰ ਸਕਦਾ ਵਾਹ ਸਤਿਆ ਬਾਬਾ ਜੀ ਦਾ ਮੇਰਾ ਮਨ ਛੱਡ ਗਿਆ ਹੋਇਆ ਬਾਅਦ ਹੁਣ ਵੀ ਸ਼ਾਦੀਆਂ ਤੇ ਵੀ ਆਉਂਦੇ ਨਹੀਂ ਮੇਰਾ ਪੀਰ ਗਿਆ ਸ਼ਾਦੀ ਹੋਵੇ ਆਦਲ ਖਾਨ ਦੇ ਪੁੱਤਰ ਦੀ ਪੀਰ ਮੇਰਾ ਗਿਆ ਤੇ ਉਹ ਜਿਹੜੇ ਪੱਗਾਂ ਵਾਲੇ ਬੈਠੇ ਆਦਾ ਵਿੱਚ ਆਦਾ ਬਰਾਂਡਿਆਂ ਦੇ ਪੀਰ ਮੇਰਾ ਇੱਧਰ ਵੀ ਦੇਖ ਕੇ ਤੁਰਨ ਲੱਗਾ ਮਗਰੋਂ ਦੇ ਪੁੱਤਰ ਭਾਈ ਤੇ ਆ ਗਿਆ ਉਹਨੇ ਬਾਬਾ ਜੀ ਉਹ ਰਾਜ ਉਹਦੇ ਕਿਤੇ ਜਾਂਦੇ ਪਏ ਨੇ ਉਹਨੇ ਇਹ ਕੌਣ ਬੈਠੇ ਉਹਨੇ ਕਿ ਸਾਰੇ ਸਿੱਖ ਬੈਠੇ ਇਹ ਨਾ ਸੀ ਉਹਨੇ ਗੱਟਾ ਕਰੀਆਂ ਸ਼ਾਦੀ ਤੇ ਹਾਂ ਆਂਦੇ ਸ਼ਾਦੀਆਂ ਸ਼ੁਦੀਆਂ ਤੇ ਇਹ ਹਰ ਸਾਲ ਜਿਤਨੇ ਲੋਕ ਹੁੰਦੇ ਪੂਰੀ ਦੁਨੀਆ ਚ ਜਿਹੜੇ ਸਿੱਖ ਹਨ ਉਹ ਆਂਦੇ ਨੇ ਮੇਰੇ ਦੋਸਤ ਵੀ ਕਈ ਦਰਜਣਾ ਦੋਸਤ ਨੇ ਨਨਕਾਣਾ ਸਾਹਿਬ ਆਂਦੇ ਨੇ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੀਆਂ ਜਿਹੜੀਆਂ ਤਕਰੀਬਨ ਹੁਣ ਜੀ ਆਦਾ ਸਿੱਖ ਜਿੱਤਾ ਪਾਕਿਸਤਾਨ ਤੇ ਕੁਛ ਹੈ ਹਾਂ ਇਹ ਤਾਂ ਕਿਸੇ ਮੁਲਕ ਤੇ ਨਹੀਂ ਉਹ ਵਜ੍ਹਾ ਇਹ ਹੈ ਨਾ ਵੀ ਉਹਨਾਂ ਦੇ ਸਾਰੇ ਜਿਹੜੇ ਮੁਕੱਦਸ ਮਕਾਮ ਹੈ ਨਾ ਬਾਬਾ ਗੁਰੂ ਨਾਨਕ ਦਾ ਜਿੱਥੇ ਜੰਮ ਪੜਿਆ ਜਿੱਥੇ ਬਾਬਾ ਗੁਰੂ ਨਾਨਕ ਅਗਲੀ ਦੁਨੀਆ ਤੇ ਗਏ ਉਹ ਸਾਰਾ ਤੇ ਇੱਥੇ ਪਾਕਿਸਤਾਨ ਦੇ ਵਿੱਚ ਹੈ ਨਾ ਜਿਹੜਾ ਪੰਜਾਬ ਹੈ ਇਹ ਆਪਣੇ ਪੰਜਾਬ ਦੇ ਆਪਣੇ ਬੰਦੇ ਮੁਸਲਮਾਨ ਜਿਹੜੇ ਉਹਨਾਂ ਦੀ ਆਦਾ ਮਤਲਬ ਬੜੀ ਆਦਾ ਮਤਲਬ ਇੱਕ ਹੈ ਇੱਕ ਕੁਝ ਨਾ ਖੂਨ ਇੱਕ ਹੈ ਹੁਣ ਤੁਹਾਨੂੰ ਇਹ ਬੜਾ ਅਜੀਬ ਲੱਗ ਸੀ ਵੀ ਖੂਨ ਇੱਕ ਕਿਵੇਂ ਹੈ ਇਹ ਹੈ ਜਿਹੜੇ ਸਾਰੇ ਪੰਜਾਬੀ ਇਹਨਾਂ ਦਾ ਖੂਨ ਇਵੇਂ ਇੱਕ ਹੈ ਵੀ ਮਿਸਾਲ ਦੇ ਤੌਰ ਤੇ 5 ਨਸਲਾਂ ਜਾਂ 10 ਨਸਲਾਂ ਪਹਿਲੇ ਇੱਕ ਬੰਦਾ ਹੋਇਆ ਹੈ ਅੱਗੋਂ ਉਹਦੀ ਔਲਾਦ ਹੋਈ ਉਹਦੇ ਚ ਕੋਈ ਸਿੱਖ ਹੋਵੇ ਕੋਈ ਮੁਸਲਮਾਨ ਹੋਵੇ ਤੇ ਖੂਨ ਤੇ ਇੱਕ ਹੀ ਪਤਾ ਹੈ ਬਾਬੇ ਨੇ ਕੀਤੀਆਂ ਨੇ ਪਾਕ ਪਤਨ ਵਾਲੇ ਬਾਬੇ ਬਾਬਾ ਫਰੀਦ ਦੇ ਮੰਨਣ ਵਾਲੇ ਮੁੜੇ ਆ ਕਿ ਸਾਡੇ ਜਿਹੜੇ ਖੁਦਾ ਦੇ ਮੰਨਣ ਦਾ ਜਿਹੜਾ ਕਨਸੈਪਟ ਹੈ ਨਾ ਜਿਹੜਾ ਫਲਸਫਾ ਹੈ ਉਹ ਵੀ ਦੋਵਾਂ ਦਾ ਇਹ ਗੱਲ ਇਹਦੇ ਗੱਲ ਦੇ ਵਿੱਚ ਆਈ ਨਹੀਂ ਕਹਿੰਦੇ ਆ ਉਹਨੂੰ ਨਾ ਆਖਾ ਤੂੰ ਬਣਾਦਾ ਐਵੇਂ ਮੰਗਦਾ ਫਿਰ ਨਾ ਤੁਹਾਡਾ ਹਿੱਸਾ ਹੀ ਕੋਈ ਨਹੀਂ ਮੁਸਲਮਾਨਾਂ ਦਾ ਨਿਕਲੋ ਉਹਨੇ ਆਖਿਆ ਕਿਵੇਂ ਤੁਹਾਡਾ ਮੁਸਲਮਾਨਾਂ ਦਾ ਕਿਹੜਾ ਹਿੱਸਾ ਕਿਹੜੇ ਵੇਖਾ ਉਹਨੇ ਆਖਿਆ ਆ ਫਲਾਣਾ ਪੁੱਤਰ ਕਿੰਦਾ ਉਹ ਕਹਿੰਦਾ ਤੇ ਸਿੱਖਾਂ ਦਾ ਰਲਾਂਦਾ ਇਸ ਵੇਲੇ ਉਹਦਾ ਹੁਣ ਰਲ ਗਿਆ ਕਿਹਾ ਉਹਨੇ ਆਖਿਆ ਪਿਓ ਦੀ ਗ੍ਰਸਤ ਕੌਣ ਲੈਂਦਾ ਪੁੱਤਰ ਲੈਂਦਾ ਤੇ ਉਹਨੇ ਆਖਿਆ ਮੁੜ ਦੇ ਕਿਉਂ ਨਹੀਂ ਹਾਂ ਉਹਨੇ ਲਾਜਵਾਬ ਇੱਥੇ ਉਹ ਇੱਕ ਹੀ ਕੁਝ ਦਿਆ ਸਿਰਫ ਮਜ਼ਹਬ ਵੰਡੇ ਗਏ ਇਹ ਨਾ ਧਰਤੀ ਵੰਡੀ ਗਈ ਨਾ ਕੁਝ ਹੋਇਆ ਇਹ ਤਾਂ ਸਾਂਝ ਸਾਰੀ ਉਹ ਸਾਂਝ ਅਸਲ ਤੇ ਜਿਹੜੀ ਹੈ ਨਾ ਉਹ ਫਿਤਰੀ ਹੁੰਦੀ ਹੈ ਕੁਦਰਤੀ ਹੁੰਦੀ ਹੈ ਉਹ ਮੁਸਲਮਾਨਾਂ ਨਾਲ ਸਿੱਖਾਂ ਦਾ ਪਿਆਰ ਇਸ ਵਜ੍ਹਾ ਤੋਂ ਇਸ ਵਜ੍ਹਾ ਤੋਂ ਹਾਂ ਕਿ ਉਹ ਹੈ ਇੱਕ ਸਿਰਫ ਪਿਆਰ ਬੜਾ ਰੱਖਦੇ ਨੇ ਮੁਸਲਮਾਨ ਵੀ ਰੱਖਦੇ ਉਹ ਜ਼ਿਆਦਾ ਰੱਖਦੇ ਮੁਸਲਮਾਨਾਂ ਨੂੰ ਉਹ ਜ਼ਿਆਦਾ ਰੱਖਦੇ ਲਓ ਦੋਸਤੋ ਐਸੀ ਅੱਜ ਦੀ ਗੱਲਬਾਤ ਚਾਚਾ ਤੁਫੈਲ ਹੋਰਾਂ ਨਾਲ ਤੇ ਪਾਰਟੀਸ਼ਨ ਦੀਆਂ ਕਹਾਣੀਆਂ ਜਦੋਂ ਵੀ ਅਸੀਂ ਖੋਜਦੇ ਹਾਂ ਉਹਨਾਂ ਵਿੱਚ ਬਹੁਤ ਕੁਝ ਨਵਾਂ ਲੱਭਦਾ ਹੈ ਲੇਕਿਨ ਇੱਕ ਚੀਜ਼ ਹਮੇਸ਼ਾ ਸਾਰੇ ਬਜ਼ੁਰਗਾਂ ਤੋਂ ਸਾਨੂੰ ਇਹ ਸਮਝਣ ਨੂੰ ਮਿਲਦੀ ਹੈ ਕਿ ਲੋਟੀ ਤੋਂ ਪਹਿਲੇ ਤੱਕ ਬੜਾ ਅਮਨ ਦੇ ਨਾਲ ਲੋਕ ਪਿਆਰ ਤੇ ਮੁਹੱਬਤ ਆ ਲੋਟੀ ਦੇ ਵੇਲੇ ਸਾਰਾ ਕੁਝ ਬਦਲਿਆ ਸਿਆਸਤ ਬਦਲੀ ਇੱਥੋਂ ਦੇ ਹਾਲਾਤ ਬਦਲੇ ਜ਼ਮੀਨੀ ਹਕੀਕਤਾਂ ਬਦਲੀਆਂ ਔਰ ਉਹਦੇ ਵਿੱਚ ਇੱਕ ਤੇ ਉਸ ਵੇਲੇ ਦੀ ਜਿਹੜੀ ਸਿਆਸਤ ਹੈ ਉਹ ਸਿਆਸਤ ਨੇ ਲੋਕਾਂ ਨੂੰ ਤਬਾਹ ਕੀਤਾ ਮਰਾਇਆ ਦੂਸਰੇ ਨੰਬਰ ਤੇ ਇਨਸਾਨਾਂ ਦੇ ਜਿਹੜੇ ਜ਼ਿਹਨਾਂ ਦੇ ਵਿੱਚ ਲਾਲਚ ਆ ਗਿਆ ਉਹਨਾਂ ਨੇ ਵੀ ਮਰਾਇਆ ਮਿਸਾਲ ਦੇ ਤੌਰ ਤੇ ਇੱਕ ਕੋਈ ਗਰੀਬ ਸ਼ਖਸ ਹੈ ਜਾਂ ਕੋਈ ਅਮੀਰ ਸ਼ਖਸ ਹੈ ਜਦੋਂ ਲੋਟੀ ਪੈ ਗਈ ਤਾਂ ਉਹਨੇ ਕਿਹਾ ਮੈਂ ਲੁੱਟ ਲਵਾਂ ਸਾਰਾ ਕੁਝ ਸੋ ਉਸ ਲੁੱਟਣ ਦੇ ਵਿੱਚ ਇੱਥੇ ਇਨਸਾਨਾਂ ਦੀਆਂ ਤਬਾਹੀਆਂ ਹੁੰਦੀਆਂ ਲਾਲਚ ਹੀ ਜਿਹੜਾ ਲਾਲਚ ਹੋਇਆ ਲਾਲਚ ਨੇ ਇੱਥੋਂ ਦਾ ਇਨਸਾਨ ਮਰਾਇਆ
ਔਰ ਉਮੀਦ ਹੈ ਕਿ ਹੁਣ ਉਸ ਲਾਲੀ ਤੋਂ ਉੱਤੇ ਹੋ ਕੇ ਇੱਥੇ ਇਨਸਾਨਾਂ ਦੀ ਕਦਰ ਹੋਏਗੀ, ਕਿਉਂਕਿ ਇਹ ਉਹ ਖਿੱਤਾ ਹੈ ਜਿੱਥੇ ਬਾਬਾ ਫਰੀਦ ਦੇ ਮੰਨਣ ਵਾਲੇ ਨੇ, ਬਾਬਾ ਗੁਰੂ ਨਾਨਕ ਦੇ ਮੰਨਣ ਵਾਲੇ ਬਿਲਕੁਲ। ਨੇ। ਇਹ ਸਾਂਝ ਜਿਹੜੀ ਹੈ ਸਾਨੂੰ ਪਿਆਰ ਮੁਹੱਬਤ ਦੀ, ਇਹਨੂੰ ਅੱਗੇ ਲਿਆਉਣਾ ਚਾਹੀਦਾ ਹੈ, ਨਾ ਕਿ ਉਹਨਾਂ ਨਫ਼ਰਤਾਂ ਦੀ ਬੁਨਿਆਦ ਤੇ ਅਸੀਂ ਹੁਣ ਵੰਡੀਆਂ ਕਰੀਏ ਤੇ ਆਪਣੇ ਆਪ ਤੋਂ ਇੱਕ ਦੂਸਰੇ ਤੋਂ ਦੂਰ ਰੱਖੀਏ। ਵੇਲਾ ਬਦਲ ਗਿਆ, ਅੱਜ 47 ਨਹੀਂ ਹੈ, ਇਸ ਲਈ ਸਾਨੂੰ ਹੁਣ 47 ਵਾਲੀ ਸੋਚ ਤੋਂ ਅੱਗੇ ਆਉਣਾ ਪਏਗਾ। ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਾਡੇ ਨਾਲ ਗੱਲਬਾਤ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਿ ਮੇਰਾ ਕਿਹਦਾ ਸ਼ੁਕਰੀਆ ਹੈ। ਕੀ ਆਖਦੇ ਨੇ ਸੁਣਨ ਵਾਲੇ ਨੂੰ, ਕੀ ਆਖਦੇ ਨੇ ਵੀ ਬੰਦੇ ਬੰਦੇ ਬਣ ਕੇ ਰਹੋ, ਕਿ ਇੱਕ ਵਾਰੀ ਮੈਸੇਜ ਦਿਓ। ਬਿਲਕੁਲ, ਇਨਸਾਨ ਬਾਰ ਤੇ ਦੁਨੀਆ ਛੱਡ ਜਾਣੀ ਹੈ, ਹਾਂ ਆਗਾ ਸੁਰਗੰਜਾ ਬਣਨਾ ਹੈ। ਕਹੇ ਇੱਥੇ ਬੈਠਾ ਰਹਿਣਾ ਤੇ ਚੰਗੀਆਂ ਬੰਦਿਆਂ ਦੇ ਪਿੱਛੇ ਵੀ ਗੱਲਾਂ ਚੰਗੀਆਂ ਹੋਣ ਤੇ ਗੱਲ ਹੈ, ਹਾਂ ਹਾਂ ਹੁੰਦੀਆਂ ਤਾਂ ਸਾਰਿਆਂ ਦੀਆਂ ਬੰਦਿਆਂ ਦੀਆਂ ਕੋਈ ਐਸੀ ਨੇਕੀ ਛੱਡ ਜਾਓ ਜਿਹੜੀ ਤੁਹਾਡੇ ਪਿੱਛੇ ਪਿੱਛੇ ਤੁਹਾਨੂੰ ਯਾਦ ਦਾ ਬਹਾਨਾ ਬਣ ਜਾਏ। ਲੋਕਾਂ ਨੂੰ ਵੀ ਆਦਾ ਉਹ ਫੁੱਲਾਂ ਦੇ ਦੇਖੀ ਉਹ ਛੱਡ। ਬੜੀ ਮਿਹਰਬਾਨੀ ਚਾਚੂ, ਬੜੀ ਮਿਹਰਬਾਨੀ।